अस्सलाम वालेकुम। सियाणे कहंदे भी भजदियां नूं वाहण इक्को जिहा, पर मैं कहना भी सियाणिਆਂ ਨੂੰ कौन दस्से भी हुण वाहण इक्को जिहा नहीं रहा। कोई पद्धरे ते भज्जी जांदा, कोई वाहण दे विच। साडे मुल्क 'च इलैक्शन होया, लै कोई जित के हार गया, कोई हार के जित गया। मैं कहना इलैक्शन काहदा सी, साडी आवाम दे मूँह ते चपेड़ सी। पर मैं ਜਿਹੜੇ ਉਹ कैंडीडेट आ उन्हां नूं ਇਹ ਗੱਲ ਕਰੂੰਗਾ भी अपनी गल ते खड़े रहो, चाहे किसी पार्टी दे भी बंद गल विआह दिओ। यार आपां इस ਜ਼ਬਾਨ ਦੇ ਸਿਰ ਤੇ ਹੀ ਆਪਣੀ ਧੀਆਂ ਦੇ ਰਿਸ਼ਤੇ ਕਰਦੇ ਹਾਂ, ਉਹਨਾਂ ਨੂੰ ਦਿਨ ਦਿੰਦੇ ਹਾਂ ਵੀ ਫਲਾਣੇ ਦਿਨ ਬਰਾਤ ਲੈ ਕੇ ਆ ਜਿਓ। ਫਿਰ ਇਹ ਜ਼ਬਾਨ ਆਪਾਂ ਪਗਾ ਨਹੀਂ ਦਿੰਦੇ। ਇੱਦਾਂ ਆਪਣੀ ਗੱਲ ਤੇ ਬੰਦੇ ਦੀ ਗੱਲ ਖੜੀ ਰਹਿ ਜਾਂਦੀ ਆ। ਮੈਂ ਤੈਨੂੰ ਇੱਕ ਗੱਲ ਸੁਣਾਉਣਾ। ਇੱਕ ਬਾਦਸ਼ਾਹ ਸੀ, ਉਹ ਉਹਦੇ ਕੋਲ ਇੱਕ ਬੜੀ ਲਾਡੀ ਘੋੜੀ ਸੀ। ਉਹ ਘੋੜੀ ਤੇ ਬੈਠਾ ਨਾ ਜੰਗ ਤੇ ਗਿਆ। ਉਹ ਜੰਗ ਕਰਦਿਆਂ ਬਾਦਸ਼ਾਹ ਕੋਲੋਂ ਨੇਜ਼ਾ ਆਪਦੀ ਘੋੜੀ ਦੀ ਅੱਖ ਦੇ ਵਿੱਚ ਵੱਜ ਗਿਆ। ਜਦੋਂ ਮੁੜ ਕੇ ਸ਼ਾਮ ਨੂੰ ਘਰੇ ਆਇਆ ਨਾ, ਉਹ ਘੋੜੀ ਦਾ ਇੱਕ ਵਛੇਰਾ ਸੀ ਘਰੇ, ਤੇ ਉਹਨੇ ਪੁੱਛਿਆ ਵੀ ਮਾਂ ਤੇਰੀ ਅੱਖ ਨੂੰ ਕੀ ਹੋਇਆ। ਉਹ ਕੁੜੀ ਕਹਿੰਦੀ ਵੀ ਪੁੱਤ ਬਾਦਸ਼ਾਹ ਕੋਲੋਂ ਨਾ ਮੇਰੀ ਅੱਖ 'ਚ ਨੇਜ਼ਾ ਵੱਜ ਗਿਆ। ਉਹ ਕਹਿੰਦਾ ਵੀ ਤੂੰ ਉਹਨੂੰ ਉੱਥੇ ਮਰਾ ਆਉਣਾ ਸੀਗਾ। ਉਹ ਕਹਿੰਦੀ ਪੁੱਤ ਤੂੰ ਛੋਟਾ, ਜਦੋਂ ਵੱਡਾ ਹੋਏਗਾ ਨਾ ਫਿਰ ਤੈਨੂੰ ਇਹ ਗੱਲ ਦੀ ਸਮਝ ਆਊਗੀ। ਟਾਈਮ ਟੱਪਦਾ ਰਿਹਾ, ਵਛੇਰਾ ਵੱਡਾ ਹੋਇਆ, ਕਿਤੇ ਜੰਗ ਲੱਗੀ, ਬਾਦਸ਼ਾਹ ਨੇ ਵਛੇਰੇ ਤੇ ਕਾਠੀ ਪਾਈ, ਜੰਗ ਲੜਨ ਚਲਾ ਗਿਆ। ਜਦੋਂ ਜੰਗ ਹੋਈ ਤਾਂ ਵਛੇਰੇ ਦੇ ਦਿਲ 'ਚ ਇਹ ਸੀ ਵੀ ਮੈਂ ਮਾਂ ਦਾ ਬਦਲਾ ਲਊਂਗਾ, ਇਹਨੂੰ ਮਰਾਊਂਗਾ। ਉਹ ਬਾਦਸ਼ਾਹ ਦੀ ਫੌਜ ਹਰਨ ਲੱਗ ਗਈ, ਪੈਰ ਪਿਛਾਂ ਛਿੱਕਣ ਲੱਗ ਗਈ। ਉਹ ਲੱਤਾਂ ਦੇ ਕੇ ਘੋੜਾ ਖਲੋਤਾ ਉੱਥੇ। ਤੇ ਉਹ ਅੱਲਾ ਦੀ ਕਰਨੀ ਹੋ ਵੀ ਮੁਖਾਲਫ ਫੌਜ ਦੁਸ਼ਮਣਾਂ ਦੇ ਵਿੱਚੋਂ ਕਿਸੇ ਨੇ ਲਲਕਰਾ ਮਾਰਿਆ ਵੀ ਆ ਮੁਸ਼ਕੇ ਘੋੜੇ ਤੇ ਬਾਦਸ਼ਾਹ ਬੈਠਾ, ਵੀ ਮੁਸ਼ਕੇ ਘੋੜੇ ਨੂੰ ਜਾਣ ਨਹੀਂ ਦੇਣਾ। ਉਹ ਮੁਸ਼ਕੇ ਘੋੜੇ ਨੇ ਗੱਲ ਜਦੋਂ ਸੁਣੀ ਨਾ ਵਛੇਰੇ ਨੇ, ਉਹਨੇ ਛੂਟ ਲਾਈ ਤੇ ਉਹ ਖੈਰੀ ਸਲਾਮਤੀ ਉਹਨੂੰ ਘਰੇ ਲੈ ਆਇਆ ਬਾਦਸ਼ਾਹ ਨੂੰ। ਤੇ ਘੋੜੀ ਨੇ ਆਖਿਆ ਵੀ ਤੂੰ ਤਾਂ ਕਹਿੰਦਾ ਸੀ ਮੈਂ ਬਦਲਾ ਲਊਂਗਾ, ਤੇ ਹੁਣ ਤੂੰ ਕਿਵੇਂ ਲੈ ਆਇਆ ਖੈਰੀ ਸਲਾਮਤੀ। ਉਹ ਕਹਿੰਦਾ ਮਾਂ ਗੱਲ ਇਹ ਨਹੀਂ ਸੀ, ਬਾਦਸ਼ਾਹ ਮਰ ਜਾਂਦਾ ਕਿਸੇ ਹੋਰ ਨੇ ਬਣ ਜਾਣਾ ਸੀ, ਪਰ ਮੇਰੀ ਨਸਲ ਪਨੀ ਜਾਣੀ ਸੀ। ਸਾਰਿਆਂ ਨੇ ਕਹਿਣਾ ਸੀਗਾ ਵੀ ਉਹ ਮੁਸ਼ਕੇ ਨੇ ਮਰਾਇਆ। ਗੱਲ ਬੰਦੇ ਦੀ ਇਹ ਵੀ ਨਸਲਾਂ ਨਾ ਪਗਾਇਓ, ਬੰਦੇ ਦੀ ਗੱਲ ਹੁੰਦੀ ਹੈ। ਗੱਲ ਵਿਆਹ ਜੋ ਅਣਖ ਵਾਲੇ ਨੂੰ ਮੇਣਾ ਹੁੰਦਾ, ਬਗੈਰ ਅਣਖਾ ਤਾਂ ਥੋਕ ਕੇ ਚੱਟ ਲੈਂਦਾ, ਬਗੈਰ ਅਣਖੇ ਨੂੰ ਕਾਹਦੀ। ਫਿਰ ਜਿਹੜਾ IMF ਆ, ਮੈਂ ਇਹਨੂੰ ਪੁੱਛਦਾ ਵੀ ਇਹਨਾਂ ਨੂੰ ਪੁੱਛਦੀ ਕਿਉਂ ਨਹੀਂ ਵੀ ਇਹ 32 ਅਰਬ ਰੁਪਈਆ ਜੋ ਇਲੈਕਸ਼ਨ ਤੇ ਲਾਇਆ ਇਹ ਸਾਡੇ ਖਾਤੇ ਪੈਣਾ। ਤੇ ਅਗਾਂਹ ਇਲੈਕਸ਼ਨ ਜਿਹੜਾ ਤੁਸੀਂ ਦੇਖਿਆ ਹੀ ਵੀ ਇਹ ਕੀ ਕੰਜਰਖਾਨਾ ਹੋਇਆ। ਉਹ IMF ਨੇ ਵੀ ਸਖਤੀ ਸਾਡੇ ਤੇ ਹੀ ਕਰਨੀ ਮੁੜ ਕੇ। ਇਹਨਾਂ ਦਾ ਪ੍ਰੋਟੋਕੋਲ ਤੇ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਹੁਣ ਇਸ ਟਾਈਮ ਘਿਓ ਸਸਤੇ ਤੋਂ ਸਸਤਾ 450 ਰੁਪਏ ਕਿਲੋ ਆ, 150 ਨੂੰ ਖੰਡ ਆ, 500 ਰੁਪਏ ਨੂੰ ਮਸਰੀ ਦੀ ਦਾਲ ਹੋਈ ਆ। ਤੇ ਇਹਨਾਂ ਨੂੰ ਆਪਣੇ ਡਰਾਮਿਆਂ ਦੀ ਪਈ ਆ। ਅਸੀਂ ਤਾਂ ਕਿਹਾ ਸੀ ਵੀ ਇਲੈਕਸ਼ਨ ਹੋਊ ਕੋ ਮੁਲਕ ਸਿੱਧਾ ਹੋ ਜੂ, ਇਹ ਤਾਂ ਉਹ ਫਿਰ ਉਹੀ ਖਿਚੜੀ ਪੱਕੀ, ਉਹੀ ਕੁੱਤਖਾਨਾ, ਉਹੀ ਜ਼ਲਾਲਤ ਬਣੀ ਸਾਡੇ ਵਾਸਤੇ। ਇਲੈਕਸ਼ਨ ਕਮਿਸ਼ਨ ਦੇ ਤੂੰ ਡਰਾਮੇ ਦੇਖ ਵੀ ਸਾਡੇ ਨਾ ਇੱਥੇ ਪਿੰਡ ਦੇ ਵਿੱਚ ਉਹ ਵਿਚਾਰੇ ਨੇ ਮਠਿਆਈ ਕੱਢੀ। ਉਹਨੇ ਸੋਚਿਆ ਵੀ ਗਰੀਬ ਬੰਦਾ ਸੀ, ਸਵੇਰ ਤੋਂ ਲੱਗਾ ਤੇ ਸ਼ੋਕੇਸ਼ ਭਰ ਲਿਆ ਵੀ ਕੋਈ ਤਾਂ ਜਿੱਤੂਗਾ ਹੀ। ਉਹ ਸ਼ਾਮ ਨੂੰ ਰਿਜ਼ਲਟ ਹੀ ਨਾ ਆਇਆ ਕਿਸੇ ਦਾ। ਉਹ ਖੀਰ ਮਸੀਤ ਤੇ ਜਾ ਕੇ ਉਹਨੇ ਐਲਾਨ ਕਰਾਇਆ ਵੀ ਯਾਰ 200 ਘੱਟ ਲੈ ਜਾਓ, ਇਹਨੂੰ ਤਾਂ ਕਿਸੇ ਪਾਸੇ ਲਾਓ ਵੀ ਮੈਂ ਕੱਢੀ ਬੈਠਾ। ਮੈਨੂੰ ਤਾਂ ਲੱਗਦਾ ਜਿਹੜੇ ਢੋਲ ਵਾਲੇ ਸੀ ਇਲੈਕਸ਼ਨ ਕਮਿਸ਼ਨ ਨਾਲ ਰਲੇ ਸੀ, ਵੀ ਇਹ ਵੇਲਾ ਅੱਧੋ ਅੱਧ ਕਰਦਾ ਸੀ ਇਲੈਕਸ਼ਨ। ਉਹ ਸਵੇਰ ਨੂੰ ਕਿਸੇ ਦੇ ਬੂਹੇ ਤੇ ਵੱਜ ਰਿਹਾ, ਸ਼ਾਮ ਨੂੰ ਕਿਸੇ ਦੇ ਬੂਹੇ ਤੇ ਵੱਜ ਰਿਹਾ। ਇਲੈਕਸ਼ਨ ਕਮਿਸ਼ਨ ਦੇ ਫੈਸਲੇ ਇੱਦਾਂ, ਇਹਦਾ ਉਹ ਹਿਸਾਬ ਆ ਵੀ ਕੋਈ ਕਿਸੇ ਪਿੰਡ 'ਚ ਕੋਈ ਲਾਡੀ ਜੀ ਕੌਮ ਸੀ ਤੇ ਉਹਨਾਂ ਕੋਲ ਕੋਈ ਮੁਸਾਫਰ ਆ ਕੇ ਰੁਕਿਆ ਘੋੜੀ ਤੇ। ਘੋੜੀ ਸੂਣ ਵਾਲੀ ਸੀ, ਰਾਤੀ ਘੋੜੀ ਸੂ ਗਈ, ਘੋੜੀ ਨੇ ਵਛੇਰੀ ਦਿੱਤੀ। ਸਵੇਰੇ ਉਹ ਲਾਡੀ ਕੌਮ ਨੇ ਰੌਲਾ ਪਾ ਲਿਆ ਕਿ ਇਹ ਵਛੇਰੀ ਤਾਂ ਸਾਡੀ ਗਾਂ ਨੇ ਦਿੱਤੀ। ਉਹ ਮੁਸਾਫਰ ਬੜਾ ਟੈਨਸ਼ਨ 'ਚ, ਉਹਨੇ ਕਿਹਾ ਵੀ ਯਾਰ ਇੱਥੇ ਸਿਆਣਾ ਬੰਦਾ ਕੋਈ ਨਹੀਂ ਪਿੰਡ 'ਚੋਂ, ਕਹਿੰਦੇ ਸਾਡਾ ਚੌਧਰੀ ਆ। ਉਹ ਕਹਿੰਦੇ ਚਲੋ ਚੌਧਰੀ ਕੋ। ਚੌਧਰੀ ਨੇ ਦੋਵਾਂ ਘਰਾਂ ਦੀ ਗੱਲਾਂ ਸੁਣੀਆਂ। ਚੌਧਰੀ ਨੇ ਸੋਚਿਆ ਵੀ ਮੁਸਾਫਰ ਤਾਂ ਅੱਜ ਮੱਥੇ ਲੱਗਾ, ਪਤਾ ਨਹੀਂ ਕਦੋਂ ਦੁਬਾਰਾ ਮੱਥੇ ਲੱਗਣਾ। ਉਹਨੇ ਫੈਸਲਾ ਉਹ ਲਾਡੀ ਕੌਮ ਦੇ ਹੱਕ 'ਚ ਕਰਤਾ, ਕਹਿੰਦਾ ਵਛੇਰੀ ਗਾਂ ਦੀ। ਮੁਸਾਫਰ ਨੇ ਉੱਤੇ ਲੱਤ ਰੱਖੀ, ਉਹਨੇ ਕਹੀ ਅੱਲਾ ਦੇ ਸਪੁਰਦੋਂ ਚਲਾ ਗਿਆ। ਉਹ ਚੌਧਰੀ ਡੇਰੇ 'ਚ ਉੱਠ ਕੇ ਫੈਸਲਾ ਕਰਕੇ ਘਰੇ ਗਿਆ ਨਾ, ਤੇ ਪਿੱਛੋਂ ਲਾਡੀ ਕੌਮ ਰੋਣ ਲੱਗ ਗਈ, ਕੂਕਾਂ ਮਾਰੇ। ਉਹ ਚੌਧਰੀ ਆਇਆ, ਕਹਿੰਦਾ ਮੈਂ ਤਾਂ ਤੁਹਾਡੇ ਹੱਕ 'ਚ ਫੈਸਲਾ ਕੀਤਾ, ਹੁਣ ਤੁਹਾਨੂੰ ਕੀ ਹੋਇਆ। ਉਹ ਕਹਿੰਦੇ ਅਸੀਂ ਚੌਧਰੀ ਸਾਹਿਬ ਸੋਚਦੇ ਹਾਂ ਵੀ ਜੇ ਤੈਨੂੰ ਕੁਝ ਹੋ ਗਿਆ ਤੇ ਐਡੇ ਚੰਗੇ ਫੈਸਲੇ ਕੌਣ ਕਰੂ।